ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਜਿਹੜਾ ਜੀ ਸ਼ੁਰੂ ਕਰਨ ਜਾ ਰਹੇ ਹਾਂ, ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਤੁਹਾਡੀ ਜਿਹੜੀ ਅਸੀਂ ਗੱਲਬਾਤ ਕਰਾਉਂਦੇ ਹਾਂ ਬਲਤੇਜ ਪੰਨੂ ਹੁਣਾਂ ਦੇ ਨਾਲ, ਜਿੱਥੇ ਕਿ ਅਸੀਂ ਜਿਹੜੀਆਂ ਰਾਸ਼ਟਰ ਪੱਧਰ ਦੀਆਂ, ਪੰਜਾਬ ਪੱਧਰ ਦੀਆਂ ਜਿਹੜੀਆਂ ਖਬਰਾਂ ਆ, ਜਿਹੜੀਆਂ ਮੇਨ ਹੈਡਲਾਈਨਸ ਹੁੰਦੀਆਂ ਅਖਬਾਰਾਂ ਦੀਆਂ, ਉਹਨਾਂ ਦੀ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ, ਧੰਨਵਾਦ ਜੀ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਜਿਹੜੇ ਪ੍ਰੋਗਰਾਮ ਖਬਰ 'ਤੇ ਨਜ਼ਰ ਆ ਉਹਨਾਂ ਦੇ ਸਪਾਂਸਰਸ ਆ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਰਜਿੰਦਰ ਕੌਰ ਜੀ ਸੈਨ ਹੋਜ਼ੇ ਕੈਲੀਫੋਰਨੀਆ ਤੋਂ, ਰਣਜੀਤ ਸਿੰਘ ਜੀ ਲੇਕਵੁੱਡ ਨਿਊ ਜਰਸੀ ਤੋਂ, ਅਤੇ ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਕਲੋਬਿਸ ਕੈਲੀਫੋਰਨੀਆ ਤੋਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਆਪਣਾ ਸਹਿਯੋਗ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਕਾਲ ਕਰੋ। ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਨੰਬਰ 408-722-7698 408-722-7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ, ਆਮ ਆਦਮੀ ਪਾਰਟੀ ਆ ਉਸ ਨੂੰ ਲੈ ਕੇ ਜਿਹੜੀ ਆ ਸਿੱਧੂ ਹੁਣਾਂ ਦੀ ਜਿਹੜੀ ਟਿਕਟ ਆ ਉਹ ਜਿਹੜੀ ਕੈਂਸਲ ਕਰ ਦਿੱਤੀ ਗਈ ਆ, ਅਤੇ ਆਖਿਰਕਾਰ ਬਲਜਿੰਦਰ ਕੌਰ ਹੁਣਾਂ ਨੂੰ ਉਹ ਜਿਹੜੀ ਟਿਕਟ ਆਮ ਆਦਮੀ ਵੱਲੋਂ ਉਹ ਮਿਲ ਗਈ ਆ, ਉਹਨਾਂ ਦੀ ਪਾਰਟੀ ਦੇ ਵੱਲੋਂ ਤਲਵੰਡੀ ਸਾਬੋ ਤੋਂ। ਇਹ ਪੂਰੇ ਜਿਹੜੇ ਆ ਮਾਮਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਵੀ ਕੀ ਕਾਰਨ ਰਹੇ ਵੀ ਜਿਹੜੀ ਟਿਕਟ ਆ ਇਹਨਾਂ ਨੂੰ ਬਦਲਣੀ ਪਈ, ਅਤੇ ਬਲਜਿੰਦਰ ਕੌਰ ਦੇ ਬਾਰੇ ਕੀ ਲੋਕਾਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ? ਇਸ ਤਰ੍ਹਾਂ ਹੈ ਜੀ, ਜੇ ਇਹਦਾ ਇੱਕ ਪੱਖ ਤਾਂ ਜਿਹੜਾ ਦੇਖਿਆ ਜਾਵੇ, ਕਿਉਂਕਿ ਵਰਕਰ ਜਿਹੜੇ ਨੇ ਉਹਨਾਂ ਦੀ ਸੁਣੀ ਗਈ ਹੈ ਜੀ, ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਨੇ, ਉਹ ਚਾਹੇ ਇੱਥੇ ਦੇਸ਼ ਦੇ ਵਿੱਚ ਨੇ। ਤਕੜਾ ਵਿਰੋਧ ਜਿਹੜਾ ਉਹ ਹੋਇਆ ਸੀਗਾ ਜੀ ਬਲਕਾਰ ਸਿੱਧੂ ਨੂੰ ਟਿਕਟ ਦੇਣ ਦਾ ਜੀ, ਤੇ ਪਾਰਟੀ ਜਿਹੜੀ ਹੈ ਜੀ ਉਹਨਾਂ ਵਰਕਰਾਂ ਦੇ ਮੂਹਰੇ ਕਿਸਮ ਦੇ ਨਾਲ ਝੁਕੀ ਹੈ। ਨਹੀਂ ਤਾਂ ਦੇਖਿਆ ਜਾਵੇ ਤਾਂ ਜਿਹੜਾ ਜੀਤ ਮਹਿੰਦਰ ਸਿੱਧੂ ਹੋਰੀ ਨੇ, ਉਹ ਹੈ ਤਾਂ ਚਪੇਰਗੜੀ ਇਹਨਾਂ ਨੇ ਜੀ, ਕਦੀ ਭੱਜ ਕੇ ਕਿਸੇ ਪਾਰਟੀ 'ਚ, ਕਦੇ ਕਿਸੇ ਪਾਰਟੀ। ਜੇ ਵਰਕਰ ਕੋਈ ਵਿਰੋਧ ਕਰਦਾ ਕਿ ਉਹਦੀ ਟਿਕਟ ਅਕਾਲੀ ਦਲ ਕੱਟ ਸਕਦਾ ਜੀ, ਜਾਂ ਜੇ ਕਾਂਗਰਸ ਦੇ ਜਿਹੜਾ ਉਮੀਦਵਾਰ ਨੇ ਜੀ ਜੱਸੀ ਹੋਰੀ, ਜੇ ਉਹਨਾਂ ਦਾ ਕੋਈ ਵਿਰੋਧ ਕਰੇ ਕਿ ਉਹਨਾਂ ਨੇ ਹਲਕੇ ਦੇ ਵਿੱਚ ਕੀਤਾ ਕੁਛ ਨਹੀਂ ਗਾ, ਕੰਟਰੋਵਰਸ਼ੀਅਲ ਹੀ ਰਹੇ ਨੇ, ਕਿ ਪਾਰਟੀ ਉਹਨਾਂ ਦੀ ਟਿਕਟ ਕੱਟ ਸਕਦੀ ਹੈ? ਮੇਰਾ ਖਿਆਲ ਨਹੀਂ। ਇੱਥੇ ਜੇ ਟਿਕਟ ਕੱਟੀ ਗਈ ਹੈ ਤੇ ਇਹ ਵਰਕਰਾਂ ਦੀ ਜਿਹੜੀ ਹੈ ਜੀ ਉਹ ਜਿੱਤ ਹੈ। ਇਹਨੂੰ ਇਸ ਪੱਖੋਂ ਮੈਂ ਡਿਫਰੈਂਟ ਐਂਗਲ ਤੋਂ ਜ਼ਰੂਰ ਦੇਖਦਾ ਜੀ। ਔਰ ਬਲਕਾਰ ਸਿੱਧੂ ਹੋਰਾਂ ਦੇ ਟਿਕਟ ਕੱਟੇ ਜਾਣ ਦਾ ਜਿਹੜਾ ਪ੍ਰਮੁੱਖ ਕਾਰਨ ਹੈ, ਹਾਲਾਂਕਿ ਬੇਸ਼ੱਕ ਉਹ ਸਾਹਮਣੇ ਨਹੀਂ ਆ ਰਿਹਾ, ਪਰ ਅਸਲ ਕਾਰਨ ਇਹ ਹੈ ਜੀ ਕਿ ਇੱਕ ਉਹਨਾਂ ਨੇ ਕੋਈ ਲੜਕੀ ਜਿਹੜੀ ਆ ਇੱਥੇ ਕੈਨੇਡਾ ਲਿਆਂਦੀ ਸੀ, ਜਿਹੜਾ ਉੱਤਰਵਾਦੀ ਦੇ ਨਾਲ ਜਿਹੜਾ ਉਹ ਜੋੜਿਆ ਜਾ ਰਿਹਾ ਜੀ। ਸ਼ਾਇਦ ਇਹ ਰੀਜ਼ਨ ਜਿਹੜਾ ਰਿਹਾ। ਹੁਣ ਪ੍ਰੋਫੈਸਰ ਬਲਜਿੰਦਰ ਕੌਰ ਜਿਹੜੇ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਪ੍ਰੋਫੈਸਰ ਨੇ ਜੀ, ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਜਿਹੜੀ ਟਿਕਟ ਹੈ ਜੀ ਉਹ ਦੇ ਦਿੱਤੀ ਹੈ। ਉਹ ਦੇਖਦੇ ਆ ਜੀ, ਜਿਹੜੇ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਤਕੜਾ ਵਿਰੋਧ ਹੋ ਰਿਹਾ ਸੀਗਾ ਜੀ, ਹੁਣ ਉਹ ਇਸ ਮਾਮਲੇ ਦੇ ਉੱਤੇ ਕਿਹੋ ਜਿਹਾ ਪੈਂਤੜਾ ਜਿਹੜਾ ਜੀ ਉਹ ਅਪਣਾਉਂਦੇ ਨੇ। ਕਈ ਲੋਕ ਸੋਚਦੇ ਨੇ ਕਿ ਜਦੋਂ ਫਾਈਨਲ ਰੇਸ ਹੋਵੇ ਉਦੋਂ ਘੋੜੇ ਨਹੀਂ ਬਦਲੇ ਜਾਂਦੇ ਜੀ। ਜਿੰਨਾ ਵਿਰੋਧ ਹੋ ਰਿਹਾ ਸੀਗਾ ਜੀ, ਉਸ ਤਰੀਕੇ ਦੇ ਨਾਲ ਇਹ ਕਿਹਾ ਜਾ ਸਕਦਾ ਜੀ ਕਿ ਜੇ ਘੋੜਾ ਬਦਲ ਵੀ ਲਿਆ, ਤੇ ਮੇਰਾ ਨਹੀਂ ਖਿਆਲ ਕਿ ਪਾਰਟੀ ਤੇ ਬਹੁਤਾ ਜਿਹੜਾ ਜੀ ਵਿਰੋਧ ਦੇ ਵਿੱਚ ਜਾਊਗਾ ਜੀ। ਜੀ ਬਿਲਕੁਲ ਜੀ। ਆਉਣ ਵਾਲਾ ਸਮਾਂ ਜਿਹੜਾ ਇਸ ਚੀਜ਼ ਨੂੰ ਜਿਹੜਾ ਸਪਸ਼ਟ ਕਰ ਦੇਵੇਗਾ ਵੀ ਇਹ ਕਿਸ ਤਰੀਕੇ ਦੇ ਨਾਲ ਗੱਲ ਬਣਦੀ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੀਆਂ ਸੜਕਾਂ ਜਿਹੜੀਆਂ ਇਹ ਫਿਰ ਇੱਕ ਵਾਰੀ ਜਾਨਲੇਵਾ ਜਿਹੜੀਆਂ ਸਾਬਿਤ ਹੋ ਰਹੀਆਂ। ਬਹੁਤ ਸਾਰੇ ਜਿਹੜੇ ਸੜਕ ਹਾਦਸੇ ਇਹ ਵਾਪਰੇ ਨੇ। ਕੀ ਹੈਗਾ ਜੀ? ਜੀ ਐਕਚੁਅਲੀ ਬੰਦੇ ਖਾਣੀਆਂ ਸੜਕਾਂ ਹੀ, ਮੈਂ ਤਾਂ ਇਹਨਾਂ ਨੂੰ ਕਹਿੰਦਾ ਉਹਨਾਂ ਦੀ ਜਿਹੜੀ ਸੈਂਸ ਹੈ ਨਾ ਜੀ, ਉਹ ਲੋਕਾਂ ਦੇ ਵਿੱਚ ਨਹੀਂ ਆ ਰਹੀ। ਤੁਸੀਂ ਕਿਸੇ ਜਗ੍ਹਾ ਤੇ ਦੇਖੋ, ਕੋਈ ਹਾਦਸਾ ਜਿਹੜਾ ਹੋਇਆ ਬੰਦਾ ਜਿਹੜਾ 4 ਜਾਂ 5 ਕਿਲੋਮੀਟਰ ਹੈ ਉੱਥੇ, ਉਦੋਂ ਬਾਅਦ ਆਪਣੀ ਗੱਡੀ ਜਿਹੜੀ ਹੈ ਜੀ ਉਹ ਸੈਂਸੀਬਲ ਤਰੀਕੇ ਨਾਲ ਚਲਾਊਗਾ, ਤੇ ਉਦੋਂ ਬਾਅਦ ਉਹਦਾ ਦਿਮਾਗ ਫੇਰ ਖਰਾਬ ਹੋ ਜਾਂਦਾ ਜੀ। ਕੋਈ ਰੂਲ ਰੈਗੂਲੇਸ਼ਨ ਜਿਹੜਾ ਜੀ ਉਹ ਨਹੀਂ ਹੈਗਾ। ਮਾੜੀ ਗੱਲ ਇਹ ਹੈ ਕਿ ਇਹਦੇ ਵਾਸਤੇ ਕੀਤਾ ਕੀ ਜਾਵੇ। ਜਿਹੜੀਆਂ ਸਰਕਾਰਾਂ ਨੇ ਉਹ ਕੁਛ ਵੀ ਇਸ ਮਾਮਲੇ ਦੇ ਉੱਤੇ ਨਹੀਂ ਕਰ ਰਹੀਆਂ ਕਿ ਹਾਈਵੇ ਦੇ ਉੱਤੇ ਪੈਟਰੋਲਿੰਗ ਹੋਣੀ ਚਾਹੀਦੀ ਆ, ਉੱਥੇ ਸਪੀਡ ਦੇ ਵਾਸਤੇ ਜਿਹੜੀਆਂ ਦੀ ਸਪੀਡ ਕੰਟਰੋਲ ਕਰਨ ਦੇ ਵਾਸਤੇ ਪੁਲਿਸ ਜਿਹੜੀ ਆ ਉਹ ਚਲਾਨ ਕੱਟੇ ਲੋਕਾਂ ਦੇ, ਤਾਂ ਚੌਂਕਾਂ ਦੇ ਵਿੱਚ ਹੀ ਜਿਹੜੀ ਆ ਉਹ ਖੜੀ ਕੀਤੀ ਹੋਈ ਹੈ। ਇਸ ਕਰਕੇ ਇਹ ਨਹੀਂ ਕੋਈ ਗਰੰਟੀ ਹੁੰਦੀ ਕਿ ਸਵੇਰੇ ਤੁਸੀਂ ਘਰੋਂ ਨਿਕਲੇ ਹੋ, ਸ਼ਾਮ ਤੱਕ ਤੁਸੀਂ ਬੇਸ਼ੱਕ ਜਿੰਨਾ ਮਰਜ਼ੀ ਸਹੀ ਤਰੀਕੇ ਨਾਲ ਚਲਾ ਲਓ, ਵਾਪਸ ਘਰੇ ਜਿਹੜੇ ਸੁਰੱਖਿਅਤ ਤੁਸੀਂ ਆ ਜਾਓਗੇ ਜਾਂ ਨਹੀਂ ਜੀ। ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਏਦਾਂ ਦਾ ਦਿਨ ਜਿਹੜਾ ਜੀ ਮਾੜਾ ਦਿਨ ਰਿਹਾ। ਰੋਪੜ ਜ਼ਿਲ੍ਹੇ ਦੇ ਘਨੌਲੀ ਨੇੜੇ ਤੇ ਮੋਗਾ ਜ਼ਿਲ੍ਹੇ ਦੇ ਹਰੀਏਵਾਲ ਵਾਹਲਾ ਲਿੰਕ ਰੋਡ ਦੇ ਉੱਤੇ 2 ਵੱਡੇ ਹਾਦਸੇ ਜਿਹੜੇ ਨੇ ਇਹਨਾਂ ਦੀ ਉਹ ਵਾਪਰੇ ਨੇ। 5 ਇਹਨਾਂ 'ਚ ਮਾਰੇ ਗਏ, 15 ਹੋਰ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਅੱਗੇ ਵੀ ਮੈਂ ਇੱਕ ਦਿਨ ਸਾਂਝੀ ਕੀਤੀ ਸੀ ਗੱਲ ਕਿ ਜਿਹੜੇ ਟੈਂਪੂਆਂ ਵਾਲੇ
ਜਾਂ ਟਰੱਕਾਂ ਵਾਲੇ ਜਿਹੜੇ ਆਹ ਹੁਣ ਜਾ ਰਹੇ ਨੇ ਮਾਤਾ ਦੇ ਦਰਸ਼ਨਾਂ ਦੇ ਵਾਸਤੇ, ਇਹ ਬਹੁਤ ਜਾਨਲੇਵਾ ਸਿੱਧ ਹੋ ਸਕਦੇ ਨੇ। ਉਹੀ ਜਿਹੜੀ ਗੱਲ ਹੋਈ ਹੈ, ਜਿਹੜੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਇੱਕ ਜਾ ਰਿਹਾ ਸੀਗਾ ਟੈਂਪੂ ਤੇ ਟਰੱਕ ਦੇ ਵਿਚਕਾਰ ਜਿਹੜੀ ਇੱਕ ਵੱਡੀ ਟੱਕਰ ਹੋਈ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਨਕਪੁਰ ਜਗੇੜਾ ਦੇ 16 ਵਿਅਕਤੀ ਜਿਹੜੇ ਸੀਗੇ ਜੀ ਇਹਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀਗੇ, ਔਰ ਇਹਨਾਂ ਦੀ ਟੱਕਰ ਜਿਹੜੀ ਹੈ ਜੀ ਸਰਸਾ ਨਦੀ ਪੁਲ ਦੇ ਉੱਤੇ ਤੇਜ਼ ਰਫ਼ਤਾਰ ਟਰੱਕ ਦੇ ਨਾਲ ਜਿਹੜੀ ਉਹ ਹੋਈ ਹੈ। ਔਰ ਦੂਜਾ ਜਿਹੜਾ ਹਾਦਸਾ ਹੈ ਜੀ ਉਹ ਮੋਗਾ ਜ਼ਿਲ੍ਹੇ ਦੇ ਹਰੀਆਵਾਲ ਮਾਲਾ ਲਿੰਕ ਰੋਡ ਦੇ ਉੱਤੇ ਵਾਪਰਿਆ, ਜਿੱਥੇ ਤੇ ਸਕੂਲ ਵਾਲੀ ਇੱਕ ਵੈਨ ਹੈ ਜੀ ਉਹਦੇ ਨਾਲ ਇਹ ਹਾਦਸਾ ਜਿਹੜਾ ਦਰਪੇਸ਼ ਆਇਆ। ਤੋ ਪੰਜਾਬ ਦੇ ਵਿੱਚ ਇਸ ਵੇਲੇ 1 ਦਰਜਨ ਬੰਦਾ ਜਿਹੜਾ ਨਾ ਜੀ ਉਹ ਰੋਜ਼ ਇਸੇ ਤਰੀਕੇ ਦੇ ਨਾਲ ਜਾਨ ਤੋਂ ਹੱਥ ਜਿਹੜਾ ਜੀ ਉਹ ਧੋ ਰਿਹਾ। ਇਸ ਕਰਕੇ ਪੰਜਾਬ ਦੀਆਂ ਸੜਕਾਂ ਜਿਹੜੀਆਂ ਇਹਨੂੰ ਬੰਦੇ ਖਾਣੀਆਂ ਸੜਕਾਂ ਕਹਿੰਦੇ ਨੇ। ਜੀ 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 ਬਿਲਕੁਲ ਜੀ, ਲੋਕਾਂ ਨੂੰ ਵੀ ਸਮਝ ਨਹੀਂ ਆ ਤੇ ਲੋਕਾਂ ਨੂੰ ਸਮਝਾਉਣ ਵੀ ਬੜਾ ਔਖਾ ਹੋਇਆ ਪਿਆ ਜੀ। ਕਾਲੇ ਬੜੇ ਜ਼ਿਆਦਾ ਪਏ, ਪਤਾ ਨਹੀਂ ਕਿਹੜੇ ਮੋੜ ਤੇ ਅੱਗ ਲੱਗੀ ਜਿਹੜੀ ਇਹਨਾਂ ਨੇ ਜਾ ਕੇ ਬੁਝਾਉਣੀ ਹੁੰਦੀ ਆ। ਅਗਲੀ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਹਰਿਆਣੇ ਦੀਆਂ ਚੋਣਾਂ ਆਉਣ ਵਾਲੀਆਂ ਆ ਵਿਧਾਨ ਸਭਾ ਦੀਆਂ, ਉਸ ਨੂੰ ਲੈ ਕੇ ਇਨੈਲੋ ਵੱਲੋਂ ਜਿਹੜੇ ਆਪਣੀ ਪਹਿਲੀ ਜਿਹੜੀ ਸੂਚੀ ਉਹ ਜਾਰੀ ਕਰ ਦਿੱਤੀ ਆ। ਕਿਹੜੇ ਕਿਹੜੇ ਨਾਮ ਆਏ ਆ ਜੀ ਇਸ ਸੂਚੀ ਦੇ ਵਿੱਚ? ਇਹ ਕਾਫੀ ਅਰਲੀ ਕਰਤੀ ਜੀ, 90 ਵਿਧਾਨ ਸਭਾ ਦੇ ਹਲਕੇ ਨੇ, ਪਰ ਜਿਹੜਾ ਇੰਡੀਅਨ ਨੈਸ਼ਨਲ ਲੋਕ ਦਲ ਹੈ ਜੀ ਉਹਨੇ ਪਹਿਲੀ ਸੂਚੀ ਜਿਹੜੀ ਆ ਉਹ ਆਪਣੀ ਜਾਰੀ ਕਰਤੀ ਹੈ ਜੀ। ਹਾਲਾਂਕਿ ਜਿਹੜੇ ਇਹਦੇ ਸੀਨੀਅਰ ਆਗੂ ਨੇ ਉਹ ਤਾਂ ਜੇਲ੍ਹਾਂ 'ਚ ਹੀ ਨੇ। ਓਮ ਪ੍ਰਕਾਸ਼ ਚੌਟਾਲਾ ਹੋਰੀ ਜ਼ਰੂਰ ਜਿਹੜੇ ਉਹ ਛੁੱਟੀ ਦੇ ਉੱਤੇ ਜਿਹੜੇ ਉਹ ਆਏ ਹੋਏ ਨੇ ਜੀ। ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਹੋਇਆ ਹਰੇਕ ਹਲਕੇ ਤੋਂ 4 ਤੋਂ 5 ਉਮੀਦਵਾਰਾਂ ਦੀ ਸੂਚੀ ਜਿਹੜੀ ਆ ਉਹ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਤੀ, ਤੇ ਉਹਨਾਂ ਨੇ ਇਹ ਜਿਹੜੀ ਚੋਣ ਹੈ ਉਹ ਉਮੀਦਵਾਰਾਂ ਦੀ ਜਿਹੜੀ ਹੈ ਕੀਤੀ ਹੈ ਜੀ। ਪਹਿਲੀ ਸੂਚੀ ਦੇ ਵਿੱਚ 10 ਔਰਤਾਂ, 11 ਨੌਜਵਾਨ ਤੇ ਅਨੁਸੂਚਿਤ ਜਾਤੀਆਂ ਨੂੰ 13 ਸੀਟਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਇਹਦੇ ਵਿੱਚ ਰਵਿਦਾਸੀਆਂ ਨੂੰ 8, ਬਾਲਮੀਕ ਭਾਈਚਾਰੇ ਨੂੰ 4, ਟੱਪਰੀਵਾਸਾਂ ਨੂੰ 1, ਪੰਜਾਬੀਆਂ ਨੂੰ 5, ਸਿੱਖਾਂ ਨੂੰ 3, ਮੁਸਲਮਾਨਾਂ ਨੂੰ 2, ਕੰਬੋਜ ਭਾਈਚਾਰੇ ਨੂੰ 3 ਤੇ ਜਾਟਾਂ ਨੂੰ 18 ਸੀਟਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਇਹ ਜਿਸ ਤਰੀਕੇ ਦੇ ਨਾਲ ਸੀਟ ਵੰਡ ਦਾ ਸਾਰਾ ਕੁਝ ਹੋਇਆ ਜੀ ਜਾਤਾਂ ਪਾਤਾਂ ਦੇ ਉੱਤੇ ਆਧਾਰਿਤ, ਸ਼ਾਇਦ ਸੁਣਨ ਵਾਲਿਆਂ ਨੂੰ ਵੀ ਇਹ ਅਜੀਬ ਲੱਗੇ ਕਿ ਇਹ ਕੀ ਕ੍ਰਾਈਟੇਰੀਆ ਹੋਇਆ ਕਿ ਕਿਹਨੂੰ ਕਿੰਨੀਆਂ ਸੀਟਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਪਰ ਇਹੀ ਹੈ ਜੀ, ਰਿਜ਼ਰਵੇਸ਼ਨ ਜਿਹੜੀ ਹੈ ਬਸ ਇੱਥੋਂ ਹੀ ਸ਼ੁਰੂ ਹੁੰਦੀ ਹੈ ਜੀ। ਜਦੋਂ ਸੀਟਾਂ ਦੀ ਵੰਡ ਦੇ ਵਿੱਚ ਹੀ ਤੁਸੀਂ ਕਰੀ ਜਾ ਰਹੇ ਹੋ ਤੇ ਫਿਰ ਅੱਗੋਂ ਤਾਂ ਉਹਨਾਂ ਨੇ ਉਸ ਤਰੀਕੇ ਨਾਲ ਮੰਗਣਾ ਹੀ ਹੈ ਜੀ। ਜੀ 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 ਬਿਲਕੁਲ ਜੀ, ਇਹ ਜਿਹੜੇ ਗ੍ਰਾਸ ਰੂਟ ਲੈਵਲ ਦੇ ਉੱਤੇ ਹੀ ਜਿਹੜੀਆਂ ਇਹ ਚੀਜ਼ਾਂ ਫੈਲ ਚੁੱਕੀਆਂ ਨੇ ਹੁਣ ਹਰ ਇੱਕ ਪਾਸੇ। ਅਗਲੀ ਆਪਾਂ ਜਿਹੜੀ ਗੱਲ ਕਰਦੇ ਹਾਂ, ਜਿਹੜੀ ਹਰਿਆਣੇ ਦੀ ਵੱਖਰੀ ਕਮੇਟੀ ਆ ਉਸ ਦਾ ਜਿਹੜਾ ਵਿਵਾਦ ਆ ਹੋਰ ਵੀ ਜ਼ਿਆਦਾ ਤਿੱਖਾ ਹੋਈ ਜਾਂਦਾ ਆ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਬਿਆਨ ਆ ਇਸ ਟਾਈਮ ਸੁਣਨ ਨੂੰ ਮਿਲ ਰਹੇ ਆ। ਇਸ ਟਾਈਮ ਜਿਹੜੀ ਲੇਟੈਸਟ ਕੀ ਅਪਡੇਟ ਆ ਜੀ? ਅੱਜ ਜਿਹੜਾ ਜੀ ਜਿਹੜੇ ਝੀਂਡਾ ਸਾਹਿਬ ਨੇ ਉਹਨਾਂ ਦੀ ਅਗਵਾਈ ਵਾਲੀ ਜਿਹੜੀ ਕਮੇਟੀ ਆ ਉਹਨਾਂ ਨੇ ਜਿਹੜੇ 8 ਗੁਰਦੁਆਰਾ ਸਾਹਿਬਾਨ ਨੇ ਇੱਥੇ ਹਰਿਆਣੇ ਦੇ ਵਿੱਚ ਇਤਿਹਾਸਕ, ਉਹਨਾਂ ਦੇ ਮੈਨੇਜਰ ਨੂੰ ਸੱਦਿਆ ਹੋਇਆ ਕਿ ਉਹ ਆ ਕੇ ਜਿਹੜਾ ਜੀ ਦੱਸਣ ਔਰ ਬਕਾਇਦਾ ਤੌਰ ਦੇ ਉੱਤੇ ਟੈਕਨੀਕਲੀ ਜਿਹੜਾ ਜੀ ਅੱਜ ਜਿਹੜੀ ਹਰਿਆਣੇ ਦੇ ਵਿੱਚ ਨਵੀਂ ਬਣੀ ਕਮੇਟੀ ਹੈ ਉਹ ਆਪਣਾ ਕੰਮਕਾਜ ਸੰਭਾਲੂਗੀ। ਬੈਂਕਾਂ ਨੂੰ ਜਿਹੜਾ ਜੀ ਉਹ ਲਿਖ ਕੇ ਦੇ ਦਿੱਤਾ ਗਿਆ ਜੀ ਕਿ ਜਿਹੜਾ ਅੱਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਉਹ ਲੈਣ ਦੇਣ ਨਾ ਕਰਨ ਹਰਿਆਣੇ ਦੇ ਵਿੱਚ, ਭਾਵ ਕਿ ਅਕਾਊਂਟ ਜਿਹੜੇ ਨੇ ਉਹ ਅੱਜ ਬਦਲ ਜਾਣਗੇ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਮੱਕੜ ਸਾਹਿਬ ਨੇ ਉਹਨਾਂ ਨੇ ਮੈਨੇਜਰਾਂ ਨੂੰ ਕਹਿ ਦਿੱਤਾ ਕਿ ਕੋਈ ਕਾਗਜ਼ ਪੱਤਰ ਲੈ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਨਹੀਂ ਜਾਊਗਾ। ਝੀਂਡਾ ਸਾਹਿਬ ਨੇ ਕਿਹਾ ਠੀਕ ਹੈ, ਨਹੀਂ ਆਉਣਗੇ ਤੇ ਉਹਨਾਂ ਨੂੰ ਪੰਜਾਬ ਵਾਪਸ ਸੱਦ ਲਓ, ਅਸੀਂ ਨਵੇਂ ਮੈਨੇਜਰ ਜਿਹੜੇ ਆ ਉਹ ਰੱਖਣ ਜਾ ਰਹੇ ਹਾਂ। ਅੱਜ ਦੀ ਜਿਹੜੀ ਮੀਟਿੰਗ ਹੈ ਨਾ ਜੀ ਜਿਹਦੇ ਵਿੱਚ ਇਹ ਸੱਦੇ ਗਏ ਨੇ ਇਹ ਬੜਾ ਕੁਝ ਤੈਅ ਕਰੂਗੀ। ਟੈਕਨੀਕਲੀ ਜਿਹੜਾ ਜੀ ਅੱਜ ਇਹ ਜਿਹੜੀ ਕਮੇਟੀ ਹੈ ਕੰਮਕਾਜ ਸੰਭਾਲ ਲੂਗੀ। ਸ਼ਾਇਦ ਹਰਿਆਣੇ ਦੇ ਵਿੱਚ ਨਵੀਂ ਕਮੇਟੀ ਨੇ ਕਰਨਾ ਵੀ ਇਹੀ ਹੈ ਕਿ ਜਿਹੜੇ ਮੁਲਾਜ਼ਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਰੱਖੇ ਹੋਏ ਨੇ ਜੇ ਉਹ ਨਹੀਂ ਜਾਂਦੇ ਅੱਜ ਜਿਹੜਾ ਕਾਗਜ਼ ਪੱਤਰ ਲੈ ਕੇ ਤੇ ਉਹਨਾਂ ਦੀ ਛੁੱਟੀ ਜਿਹੜੀ ਆ ਉਹ ਤੈਅ ਆ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਬੰਦੇ ਜਿਹੜੇ ਨੇ ਉਹ ਰੱਖੇ ਜਾਣਗੇ ਹਰਿਆਣੇ ਦੇ ਵਿੱਚ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਵਾਸਤੇ। ਪਰ ਜਿਹੜੀ ਉਦੋਂ ਵੀ ਉੱਪਰਲੀ ਜਿਹੜੀ ਗੱਲ ਬਣੀ ਹੋਈ ਆ ਉਹ ਇਹ ਬਣੀ ਹੋਈ ਆ ਜੀ ਕਿ ਜਿਹੜੇ ਉੱਥੇ ਗੁਰਦੁਆਰਿਆਂ ਦੇ ਵਿੱਚ ਬੰਦੇ ਇਹਨਾਂ ਨੇ ਟਾਸਕ ਫੋਰਸ ਜਾਂ ਨਿਹੰਗ ਜਿਹੜੇ ਸੁੱਖਾ ਵਗੈਰਾ ਦੇ ਕੇ ਬਿਠਾਏ ਹੋਏ ਨੇ ਉਹ ਜਿਹੜੇ ਨੇ ਉਹ ਕੀ ਕਰਨਗੇ, ਉਹਨਾਂ ਨੂੰ ਕਿਵੇਂ ਜਿਹੜਾ ਜੀ ਕੱਢਿਆ ਜਾਊਗਾ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਜੀ। ਜੀ 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 ਤੇ ਆਪਾਂ ਜਿਹੜੀ ਅਗਲੀ ਗੱਲਬਾਤ ਕਰਦੇ ਹਾਂ, ਜਿਹੜੇ US ਦੇ ਸੈਕਟਰੀ ਆਫ ਸਟੇਟ ਜੌਨ ਕੈਰੀ ਆ ਭਾਰਤ ਦੇ ਦੌਰੇ ਦੇ ਉੱਤੇ ਸੀਗੇ ਤਾਂ ਇਹ ਜਿਹੜੀਆਂ ਉਹਨਾਂ ਦੀਆਂ ਗੱਲਾਂ ਤੋਂ ਲੱਗਾ ਵੀ ਉਹਨਾਂ ਨੇ ਮੋਦੀ ਵਾਲਾ ਪਾਠ ਹੀ ਪੜ੍ਹ ਦਿੱਤਾ। ਉੱਥੇ ਕੀ ਰਹੀ ਇਸ ਪੂਰੀ ਖਬਰ ਦੇ ਪਿੱਛੇ ਗੱਲਬਾਤ? ਬਿਲਕੁਲ ਜੀ, ਇਹ ਤਾਂ ਯੂ ਟਰਨ ਹੀ ਮਾਰਿਆ ਜੀ ਕਿਉਂਕਿ
ਸਮਾਨ ਵੇਚਣ ਵਾਲੇ ਨਹੀਂ ਜੀ ਉਹ ਤਾਂ ਜੀ। ਅਗਲੇ ਕਹਿੰਦੇ ਜੀ ਭਾਈ ਅਸੀਂ ਤਾਂ ਸਮਾਨ ਵੇਚਣਾ, ਜਿਹੜਾ ਆ ਗਿਆ ਅਸੀਂ ਤਾਂ ਉੱਥੇ ਵੇਚ ਦਵਾਂਗੇ। ਜਿਹੜੇ 2002 ਦੇ ਵਿੱਚ ਦੰਗੇ ਹੋਏ ਸੀਗੇ, ਜਿਹੜੇ ਨਾਮ ਉਹਦੇ ਵਿੱਚ ਰੱਖੇ ਹੋਏ ਸੀਗੇ, ਕੈਰੀ ਹੋਰਾਂ ਨੇ ਇੱਥੇ ਨਰਿੰਦਰ ਮੋਦੀ ਹੋਰਾਂ ਦਾ ਨਾਮ ਕਢਵਾ ਦਿੱਤਾ, ਜਿਹਨੂੰ ਪਹਿਲਾਂ ਵੀਜ਼ਾ ਜਿਹੜਾ ਸੀ ਉਹ ਦੇਣ ਤੋਂ ਨਾ ਕੀਤੀ ਸੀਗੀ। ਜਦੋਂ ਮੋਦੀ ਸਾਹਿਬ ਬਣੇ ਨੇ ਅੱਗੇ ਸੁਣਾਇਆ ਸੀਗਾ ਕਿ ਉਦੋਂ ਚੁਟਕਲਾ ਬੜਾ ਮਸ਼ਹੂਰ ਹੋਇਆ ਸੀਗਾ ਵੀ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਨੇ ਉਹਨਾਂ ਨੇ ਫੋਨ ਕੀਤਾ ਕਿ ਮੈਨੂੰ ਇੰਡੀਆ ਦਾ ਵੀਜ਼ਾ ਚਾਹੀਦਾ, ਤੋ ਮੋਦੀ ਸਾਹਿਬ ਨੇ ਕਿਹਾ ਕਿਉਂ? ਕਹਿੰਦੇ ਤੁਹਾਨੂੰ ਇੰਡੀਆ ਦਾ ਵੀਜ਼ਾ ਅਮਰੀਕਾ ਦਾ ਵੀਜ਼ਾ ਦੇਣ ਆਉਣਾ ਜੀ। ਕੁਛ ਇਸੇ ਤਰ੍ਹਾਂ ਦਾ ਹੀ ਰਿਹਾ ਜੀ, ਤਾਂ ਅਮਰੀਕਾ ਦਾ ਵੀਜ਼ਾ ਦੇਣ ਦੇ ਵਾਸਤੇ ਹੀ ਜਿਹੜੇ ਆਏ ਨੇ। ਤੇ ਅੱਗੋਂ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਜੀ ਅਮਰੀਕਾ ਦੇ ਭਾਰਤੀ ਵੀਟੋ ਦੇ ਉੱਤੇ ਇਤਰਾਜ਼ ਜਿਹੜਾ ਜੀ ਉਹ ਕੀਤਾ ਔਰ ਅਮਰੀਕਾ ਦੇ ਵਿਦੇਸ਼ ਮੰਤਰੀ ਜੌਨ ਕੈਰੀ ਹੋਰਾਂ ਨੂੰ ਉਹਨਾਂ ਨੇ ਗਰੀਬਾਂ ਦੇ ਹਿੱਤ ਪਾਲਣ ਦਾ ਪਾਠ ਜਿਹੜਾ ਜੀ ਉਹ ਪੜ੍ਹਾਇਆ ਜੀ। ਉਹਨਾਂ ਨੇ ਕਿਹਾ ਕਿ ਵਿਕਸਿਤ ਜਗਤ ਨੂੰ ਕੌਮਾਂਤਰੀ ਮੰਚ ਦੇ ਉੱਤੇ ਕੋਈ ਵੀ ਸਟੈਂਡ ਲੈਣ ਦੇ ਟਾਈਮ ਵਿਕਾਸਸ਼ੀਲ ਜਿਹੜੇ ਮੁਲਕ ਨੇ ਉਹਨਾਂ ਦੀਆਂ ਸਰਕਾਰਾਂ ਨੂੰ ਪੇਸ਼ ਚੁਣੌਤੀਆਂ ਜਿਹੜੀਆਂ ਨੇ ਉਹਨਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਤਕਰੀਬਨ ਘੰਟੇ ਭਰ ਦੀ ਮੀਟਿੰਗ ਜਿਹੜੀ ਹੈ ਜੀ ਜੌਨ ਕੈਰੀ ਹੋਰਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਹੈ ਜੀ ਉਹ ਹੋਈ ਹੈ। ਉਹਨਾਂ ਨੇ ਵਿਕਾਸਸ਼ੀਲ ਮੁਲਕਾਂ ਦੇ ਵਿੱਚ ਪਸਰੀ ਗਰੀਬੀ ਦੀ ਚੁਣੌਤੀ ਦੇ ਨੂੰ ਘੱਟ ਕਰਨ ਦੇ ਵਾਸਤੇ ਉਹਨਾਂ ਦੀ ਸਰਕਾਰ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਸਮਝਣਾ ਚਾਹੀਦਾ। ਚੰਗੀ ਗੱਲ ਹੈ ਜੌਨ ਕੈਰੀ ਹੋਰਾਂ ਦੇ ਨਾਲ ਮੁਲਾਕਾਤ ਕਰਕੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਤਾਂ ਉਹਨਾਂ ਨੇ ਖਬਰਾਂ ਬਟੋਰ ਲੀਆਂ ਨੇ, ਪਰ ਮੋਦੀ ਸਾਹਿਬ ਐਸੇ ਚੁੱਪ ਗਰੁੱਪ ਹੋਏ ਨੇ ਜੀ ਜਿੱਦਣ ਦੇ ਕੁਰਸੀ ਤੇ ਬੈਠੇ ਨੇ। ਹੁਣ ਤਾਂ ਇਹ ਲੱਗਣ ਲੱਗ ਗਿਆ ਜੀ ਕਿ ਜਿਹੜੇ ਪਹਿਲਾਂ ਸਨ ਨਾ ਜੀ ਮਨਮੋਹਨ ਸਿੰਘ ਹੋਰੀ, ਉਹ ਇੱਕ ਬੜਬੋਲੇ ਪ੍ਰਧਾਨ ਮੰਤਰੀ ਸੀਗੇ, ਉਹ ਕਿਤੇ ਤਾਂ ਬੋਲਦੇ ਸੀਗੇ। ਇੱਥੋਂ ਦੇ ਗਰੀਬਾਂ ਦੇ ਵਾਸਤੇ ਗੰਢੇ ਤੇ ਟਮਾਟਰ ਜਿਹੜੇ ਨੇ ਉਹੀ ਪਹੁੰਚ ਤੋਂ ਬਾਹਰ ਹੋ ਗਏ ਨੇ। ਵੱਧ ਰਹੀ ਦਿਨੋਂ ਦਿਨ ਜਿਹੜੀ ਗਰੀਬੀ ਹੈ ਇਹਦੇ ਬਾਰੇ ਤਾਂ ਉਹ ਬੋਲੇ ਨਹੀਂ। ਠੀਕ ਹੈ, ਇੰਟਰਨੈਸ਼ਨਲ ਲੈਵਲ ਦੇ ਉੱਤੇ ਬੜੇ ਵਧੀਆ ਉਹਨਾਂ ਨੇ ਬਿਆਨ ਦਿੱਤੇ ਨੇ, ਪਰ ਇੱਥੋਂ ਦੇ ਗਰੀਬਾਂ ਬਾਰੇ ਵੀ ਕੁਝ ਬੋਲਦੇ ਜੀ। ਬਿਲਕੁਲ। ਤੇ ਆਪਾਂ ਜਿਹੜੀ ਆਪਣੀ ਅਗਲੀ ਗੱਲਬਾਤ ਕਰਦੇ ਹਾਂ ਗਿੱਪੀ ਗਰੇਵਾਲ, ਜਿਹੜੇ ਕਿ ਕਾਫੀ ਜਿਹੜੇ ਆ ਜੀ ਪਿਛਲੇ ਕੁਝ ਚਿਰਾਂ ਤੋਂ ਕਾਫੀ ਵਿਵਾਦਾਂ ਦੇ ਵਿੱਚ ਫਸ ਰਹੇ ਨੇ, ਤੇ ਅਦਾਲਤ ਵੱਲੋਂ ਜਿਹੜਾ ਗਿੱਪੀ ਗਰੇਵਾਲ ਨੂੰ ਜਿਹੜਾ ਤਲਬ ਕੀਤਾ ਗਿਆ ਹੈ, ਕੀ ਕਾਰਨ ਆ ਜੀ ਇਸ ਚੀਜ਼ ਦੇ ਪਿੱਛੇ? ਇਹ ਐਕਚੁਅਲੀ ਜਿਹੜਾ ਇੱਕ ਚੈੱਕ ਬਾਉਂਸ ਹੋਣ ਦਾ ਜਿਹੜਾ ਕੇਸ ਹੈ ਪਿਛਲੇ ਦਿਨਾਂ ਤੋਂ ਚੱਲ ਰਿਹਾ ਜੀ। ਇਹਦੇ ਵਿੱਚ ਗਿੱਪੀ ਗਰੇਵਾਲ, ਉਹਦਾ ਭਰਾ ਤੇ ਉਹਦੇ ਜਿਹੜੇ ਮੈਨੇਜਰ ਵਗੈਰਾ ਨੇ ਨਾ ਜੀ ਉਹ ਇਹਦੇ ਵਿੱਚ ਚੱਲ ਰਹੇ ਨੇ। ਹਾਲਾਂਕਿ ਗਿੱਪੀ ਗਰੇਵਾਲ ਨੇ 2 ਦਿਨ ਪਹਿਲਾਂ ਕਿਹਾ ਸੀਗਾ ਕਿ ਇਹਦੇ ਵਿੱਚ ਉਹਦਾ ਕੋਈ ਰੋਲ ਨਹੀਂ ਗਾ, ਪਰ ਚੈੱਕ ਜਦੋਂ ਉਹਦਾ ਕੱਟਿਆ ਹੋਇਆ ਜੀ ਫਿਰ ਉਹਦਾ ਰੋਲ ਤਾਂ ਆਪੇ ਆ ਜਾਂਦਾ। ਜਿਹੜੇ ਪੰਜਾਬੀ ਗਾਇਕ ਨੇ ਜੀ ਉਹ ਅਦਾਲਤੀ ਚੱਕਰਾਂ ਦੇ ਵਿੱਚ ਉਹ ਪੈ ਗਿਆ। ਯੂਟੀ ਦੇ ਜੁਡੀਸ਼ੀਅਲ ਮੈਜਿਸਟਰੇਟ ਸੀਨੀਅਰ ਡਿਵੀਜ਼ਨ ਜਿਹੜੇ ਨੇ ਜੀ ਉਹਨਾਂ ਨੇ ਫੋਨ ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਹੁਣ ਗਿੱਪੀ ਗਰੇਵਾਲ ਨੂੰ 29 ਸਤੰਬਰ ਨੂੰ ਅਦਾਲਤ ਦੇ ਵਿੱਚ ਤਲਬ ਕਰ ਲਿਆ। ਚੈੱਕ ਵਾਲਾ ਮਾਮਲਾ ਤਾਂ ਚੱਲ ਰਿਹਾ, ਉਹਦੀ ਤਰੀਕ ਜਿਹੜੀ ਹੈ ਜੀ 10 ਨਵੰਬਰ ਦੀ ਪਈ ਹੈ ਜੀ। ਇਹ ਧੋਖਾਧੜੀ ਤੇ ਫੌਜਦਾਰੀ ਦਾ ਕੇਸ ਤਾਂ ਚੱਲ ਹੀ ਰਿਹਾ, ਹੁਣ ਉਹ ਧਮਕੀਆਂ ਵਾਲਾ ਜਿਹੜਾ ਜੀ ਮਾਮਲਾ ਉਹ ਵੀ ਆ ਗਿਆ। ਅਦਾਲਤ ਨੇ ਸਤੰਬਰਾਂ ਦੇ ਵਿੱਚ ਗਿੱਪੀ ਨੂੰ 9 ਸਤੰਬਰ ਨੂੰ ਆਪ ਨੇ ਆਪਣੇ ਵਕੀਲ ਰਾਹੀਂ ਪੇਸ਼ ਹੋਣ ਦੇ ਵਾਸਤੇ ਕਿਹਾ ਔਰ ਗੈਰ ਹਾਜ਼ਰ ਰਹਿਣ ਦੀ ਸੂਰਤ ਦੇ ਵਿੱਚ ਇੱਕ ਤਰਫਾ ਕਾਰਵਾਈ ਕਰਨ ਦੀ ਚੇਤਾਵਨੀ ਜਿਹੜੀ ਆ ਉਹ ਵੀ ਦੇ ਦਿੱਤੀ ਹੈ ਜੀ। ਇਹਦੇ ਵਿੱਚ ਇਹ ਵੀ ਕਿਹਾ ਗਿਆ ਜਿਹੜੇ ਗਿੱਪੀ ਨੂੰ ਸੱਦਿਆ ਗਿਆ ਕਿ ਅਗਲੀ ਸੁਣਵਾਈ ਵੇਲੇ ਆਪਣੇ ਬਚਾਅ ਦੇ ਲੋੜੀਂਦੇ ਦਸਤਾਵੇਜ਼ ਜਿਹੜੇ ਆ ਉਹ ਪੇਸ਼ ਕੀਤੇ ਜਾਣ ਜੀ। ਔਰ ਉਹਦਾ ਭਰਾ ਪੁਸ਼ਪਿੰਦਰ ਸਿੰਘ ਹੈਪੀ ਤੇ ਮੈਨੇਜਰ ਗਰੀਸ਼ ਜਿਹੜਾ ਜੀ ਉਹਨੂੰ ਵੀ ਧਿਰ ਜਿਹੜੀ ਹੈ ਜੀ ਉਹ ਬਣਾਇਆ ਹੋਇਆ। ਗਿੱਪੀ ਗਰੇਵਾਲ ਮੇਰਾ ਖਿਆਲ ਸ਼ਾਇਦ ਭੁੱਲ ਰਿਹਾ ਜੀ ਇੱਥੇ ਕਿ ਜਿਹੜੇ ਫਿਲਮਾਂ ਦੇ ਵਿੱਚ ਲੜਨਾ ਤੇ ਰਿਐਲਿਟੀ ਦੇ ਵਿੱਚ ਲੜਨਾ ਇਹਦੇ ਵਿੱਚ ਬਹੁਤ ਵੱਡਾ ਫਰਕ ਹੈ ਜੀ। ਜ਼ਮੀਨ ਅਸਮਾਨ ਦਾ ਜਿਹੜੀਆਂ ਜੀ ਉਹ ਦੇ ਦੇਣੀਆਂ ਧਮਕੀਆਂ ਦੇ ਕੇ ਡਰਾਇਆ ਥੋੜੀ ਨਾ ਜੀ ਕਿਸੇ ਨੂੰ ਜਾ ਸਕਦਾ। ਇੱਕ ਚੱਕਰ ਤਾਂ ਪਹਿਲਾਂ ਪਿਆ ਹੋਇਆ ਸੀਗਾ, ਇਹ ਦੂਜਾ ਹੋਰ ਪਾ ਲਿਆ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਗਵਰਨਮੈਂਟ ਕਾਲਜ ਦੀ ਪ੍ਰਧਾਨਗੀ ਦੀ ਇੱਕ ਖਬਰ ਆ ਰਹੀ ਹੈ ਜਿੱਥੇ ਕਿ ਗੋਲੀ ਚੱਲਣ ਦੀ ਖਬਰ ਮਿਲ ਰਹੀ ਹੈ ਸ਼੍ਰੀ ਮੁਕਤਸਰ ਸਾਹਿਬ ਗਵਰਨਮੈਂਟ ਕਾਲਜ ਦੀ। ਕੀ ਹੈਗਾ ਜੀ ਇਸ ਪੂਰੀ ਖਬਰ ਦੇ ਪਿੱਛੇ? ਜੀ ਮੁਕਤਸਰ ਦੇ ਵਿੱਚ ਇਹ ਜਿਹੜੀ ਲੜਾਈ ਹੋਈ ਹੈ ਜੀ 2 ਧੜਿਆਂ ਦੇ ਵਿਚਾਲੇ ਜਿਹੜੀ ਹੋਈ ਹੈ, ਜਿੱਥੇ ਕਿ ਇੱਕ ਜਿਹੜਾ ਵਿਅਕਤੀ ਹੈ ਜੀ ਉਹ ਮਾਰਿਆ ਗਿਆ, ਕੱਲਾ ਪੁੱਤ ਸੀਗਾ ਜੀ ਇਹ ਮਾਪਿਆਂ ਦਾ। ਔਰ ਇਹ ਜਿਹੜੀ ਗੋਲੀ ਜਿਹੜੀ ਹੈ ਜੀ ਬਿਲਕੁਲ ਨੇੜੇ ਤੋਂ ਮਾਰੀ ਗਈ, ਇੱਕ ਨਹੀਂ ਗੋਲੀ ਚਲਾਈ ਗਈ ਜੀ, ਇਹਦੇ ਵਿੱਚ ਤਾਂ ਕਈ ਗੋਲੀਆਂ ਜਿਹੜੀਆਂ ਨੇ ਉਹ ਚੱਲੀਆਂ, ਛਾਗੜੀ ਹੋ ਗਈ ਜੀ। ਇਹ ਐਕਚੁਅਲੀ ਮੁਕਤਸਰ ਦਾ ਸਰਕਾਰੀ ਕਾਲਜ ਦੀ ਪ੍ਰਧਾਨਗੀ ਹੈ ਨਾ ਜੀ, ਉਹਨੂੰ ਲੈ ਕੇ ਇਹ ਸਾਰਾ ਜਿਹੜਾ ਮਾਮਲਾ ਸੀਗਾ ਜੀ। ਪੋਸਟਰ ਲਾਉਣ ਆਇਆ ਸੀਗਾ ਇੱਕ ਧੜਾ, ਉਹਦੇ ਉੱਤੇ ਗੋਲੀਆਂ ਜਿਹੜੀਆਂ ਸੀਗੀਆਂ ਉਹ ਚਲਾਈਆਂ ਗਈਆਂ। ਕਾਲਜ ਦੇ ਵਿੱਚ ਪੁਲਿਸ ਹੈਗੀ ਸੀ ਪਰ ਫਿਰ ਵੀ ਹਮਲਾਵਰ ਜਿਹੜੇ ਸੀਗੇ ਜੀ ਉਹ ਕਤਲ ਕਰਕੇ ਫਰਾਰ ਹੋ ਗਏ। 9 ਜਾਣਿਆਂ ਦੇ ਖਿਲਾਫ
ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਅਮਰ ਸੰਧੂ ਹੈ ਜੀ ਜਿਹੜਾ ਮਰਨ ਵਾਲਾ, ਜਿਹਦੀ ਡੈਥ ਹੋਈ ਹੈ ਇਸ ਗੋਲੀ ਕਾਂਡ ਦੇ ਵਿੱਚ। ਮੁਕਤਸਰ ਦੇ ਸਰਕਾਰੀ ਕਾਲਜ ਦੇ ਵਿੱਚ ਇਹ ਗੋਲੀ ਚੱਲੀ ਹੈ ਜੀ। ਜੀ ਦੇਖੋ ਜੀ ਕਿੱਡੇ ਬੁਰੇ ਹਾਲ ਆਏ ਆ ਜੀ। ਕਾਲਜ ਜਿਹੜੇ ਆ ਮਾਪੇ ਆ ਮੁੰਡਿਆਂ ਨੂੰ ਕੁੜੀਆਂ ਨੂੰ ਜਿਹੜੇ ਜੀ ਪੜ੍ਹਨ ਦੇ ਲਈ ਘੱਲਦੇ ਤੇ ਉੱਥੇ ਜਾ ਕੇ ਇਹ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਆ, ਇਹ ਜਿਹੜੇ ਕਾਂਡ ਹੋ ਰਹੇ ਆ, ਬਹੁਤ ਹੀ ਇੱਕ ਮਾੜੀ ਜਿਹੜੀ ਗੱਲ ਆ ਉਹ ਚੱਲ ਰਹੀ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਨਾਮਧਾਰੀਆਂ ਦੀ ਜਿਹੜੀ ਗੱਦੀ ਦਾ ਵਿਵਾਦ ਆ ਉਹ ਹੋਰ ਵੀ ਜ਼ਿਆਦਾ ਭਖਦਾ ਜਾ ਰਿਹਾ ਆ। ਲੇਟੈਸਟ ਅਪਡੇਟ ਕੀ ਚੱਲ ਰਹੀ ਜੀ ਇਸ ਚੀਜ਼ ਤੇ? ਮਾਇਆ ਲੱਗਣੀ ਹੈ ਜੀ ਜੀ ਇਸ ਕਰਕੇ ਜਿਹੜਾ ਸੰਦੇਸ਼ ਤਾਂ ਇਹੀ ਦਿੱਤਾ ਜਾਂਦਾ ਸਟੇਜ ਤੋਂ, ਪਰ ਇਹ ਨਾਗਨੀ ਜਿਹੜੀ ਆ ਉਹ ਇਹਨਾਂ ਨੂੰ ਕਿਵੇਂ ਦੱਸਦੀ ਹੈ ਸੰਦੇਸ਼ ਦੇਣ ਵਾਲਿਆਂ ਨੂੰ, ਇਹ ਵੀ ਸਾਹਮਣੇ ਹੈ ਜੀ। ਨਾਮਧਾਰੀ ਸੰਪਰਦਾ ਜਿਹੜੀ ਭੈਣੀ ਸਾਹਿਬ ਦੀ ਗੱਦੀ ਨਸ਼ੀਨੀ ਹੈ ਉਹਨੂੰ ਲੈ ਕੇ ਚੱਲ ਰਿਹਾ ਜਿਹੜਾ ਵਾਦ-ਵਿਵਾਦ ਹੈ ਉਹ ਹੁਣ ਇੱਕ ਨਵੇਂ ਮੋੜ ਦੇ ਵਿੱਚ ਦਾਖਲ ਹੋ ਗਿਆ ਜੀ। ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨਾਮਧਾਰੀਆਂ ਨੇ ਭੈਣੀ ਸਾਹਿਬ ਦੇ ਉੱਤੇ ਕਾਬਜ਼ ਧੜੇ ਦੇ ਜਿਹੜੇ ਵਿਰੋਧੀ ਨੇ ਉਹਨਾਂ ਨੇ ਮਿੰਨੀ ਸੈਕਟਰੀਏਟ ਲੁਧਿਆਣਾ ਦੇ ਮੂਹਰੇ ਨਾਮਧਾਰੀ ਪੰਥਕ ਏਕਤਾ ਦੇ ਏਜੰਡੇ ਨੂੰ ਲੈ ਕੇ ਰੋਸ ਮੁਜ਼ਾਹਰਾ ਜਿਹੜਾ ਜੀ ਉਹ ਕੀਤਾ। ਔਰ ਹਰਵਿੰਦਰ ਸਿੰਘ ਯੂਪੀ ਤੇ ਉਹਦੀ ਜਿਹੜੀ ਧਰਮ ਪਤਨੀ ਹੈ ਉਹ 5 ਦਿਨਾਂ ਦੀ ਭੁੱਖ ਹੜਤਾਲ ਦੇ ਉੱਤੇ ਬਹਿ ਗਏ ਨੇ ਜੀ। ਇਸ ਰੋਸ ਮੁਜ਼ਾਹਰੇ ਦੇ ਵਿੱਚ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਦੇ ਸੱਦੇ ਦੇ ਉੱਤੇ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ, ਜੰਮੂ, ਕਸ਼ਮੀਰ, ਰਾਜਸਥਾਨ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਜਿਹੜੇ ਨਾਮਧਾਰੀ ਨੇ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਪਹੁੰਚੇ ਹੋਏ ਨੇ। ਭਾਵ ਕਿ ਹੁਣ ਜਿਹੜੀ ਦਿੱਲੀ ਹੈ ਨਾ ਜੀ ਉਹ ਓਪਨਲੀ ਥੱਲਿਓ ਬਾਹਰ ਆ ਗਈ ਹੈ ਕਿ ਰੌਲਾ ਇਹ ਗੱਦੀ ਦਾ, ਤੇ ਦੋਵੇਂ ਭਰਾ ਜਿਹੜੇ ਨੇ ਜੀ ਹੁਣ ਉਹ ਆਮੋ ਸਾਹਮਣੇ ਨੇ। ਜੀ ਏਕਤਾ ਦਾ ਪਾਠ ਜਾਂ ਇੱਕ ਦੂਜੇ ਨੂੰ ਪਿਆਰ ਕਰਨ ਵਾਲੀ ਗੱਲ, ਇਨਸਾਨੀਅਤ ਦੀ ਗੱਲ ਜਿਹੜੀ ਹੈ ਜੀ ਉਹਦਾ ਹੋਕਾ ਤਾਂ ਦਿੱਤਾ ਜਾਂਦਾ। ਹੁਣ ਇੱਥੇ ਇਹਨਾਂ ਦੇ ਉੱਤੇ ਆਪਣੇ ਉੱਤੇ ਕਿਉਂ ਇੰਪਲੀਮੈਂਟ ਨਹੀਂ ਹੋਇਆ ਜੀ? ਜੀ ਬਿਲਕੁਲ ਜੀ। ਕਹਿਣਾ ਤੇ ਕਥਨੀ 'ਚ ਬਹੁਤ ਵੱਡਾ ਜਿਹੜਾ ਫਰਕ ਆ ਉਹ ਚੀਜ਼ ਜਿਹੜੀ ਆ ਸਪਸ਼ਟ ਜਿਹੜੀ ਇਸ ਚੀਜ਼ ਦੇ ਵਿੱਚ ਆਪਾਂ ਦੇਖ ਸਕਦੇ ਹਾਂ। ਤੇ ਜਿਹੜੇ ਈਟੀਟੀ ਦੇ ਅਧਿਆਪਕਾਂ ਦਾ ਜਿਹੜਾ ਧਰਨਾ ਹੈ ਜੀ 13ਵੇਂ ਦਿਨ ਦੇ ਵਿੱਚ ਕਹਿੰਦੇ ਪਹੁੰਚ ਗਿਆ, ਕੋਈ ਕੁਝ ਗੱਲਬਾਤ ਕੋਈ ਇਸ ਦੇ ਉੱਤੇ ਅਪਡੇਟ? ਨਹੀਂ, ਜਿਹੜੇ ਸਿੱਧੂ ਸਾਹਿਬ ਨੇ ਜੀ ਉਹ ਹਸਪੀਟਲ ਦਾਖਲ ਕਰਵਾ ਦਿੱਤੇ ਗਏ ਨੇ ਜੀ। ਅਜੇ ਕੋਈ ਗੱਲਬਾਤ ਜਿਹੜੀ ਹੈ ਜੀ ਉਹ ਸਰਕਾਰ ਨਹੀਂ ਸੁਣ ਰਹੀ ਜੀ। ਕੁਝ ਸਮਾਂ ਪਹਿਲਾਂ 15-20 ਮਿੰਟ ਪਹਿਲਾਂ ਮੇਰੀ ਗੱਲਬਾਤ ਹੋਈ ਸੀ ਭਗਵੰਤ ਮਾਨ ਹੋਰਾਂ ਦੇ ਨਾਲ, ਉਹ ਦਿੱਲੀੋਂ ਚੱਲੇ ਹੋਏ ਨੇ। ਸ਼ਾਇਦ ਉਹ ਅੱਜ ਧਰਨੇ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਉਹ ਸਿੱਧੂ ਸਾਹਿਬ ਦੀ ਸਪੋਰਟ ਦੇ ਉੱਤੇ ਜਿਹੜਾ ਉਸ ਧਰਨੇ ਦੇ ਵਿੱਚ ਜਾਣਗੇ। ਪੰਜਾਬ ਸਰਕਾਰ ਨੂੰ ਕਮ ਸੇ ਕਮ ਗੱਲ ਤਾਂ ਸੁਣਨੀ ਚਾਹੀਦੀ ਹੈ ਨਾ ਜੀ। ਜੇ ਉਹ ਬੈਠੇ ਨੇ ਤਾਂ ਗੱਲ ਤਾਂ ਕਰਨ। ਇਹ ਨਹੀਂ ਹੈ ਕਿ ਉਹ ਜੋ ਕੁਝ ਜੇ ਉਹ ਕਹਿੰਦੇ ਨੇ ਸਾਰਾ ਕੁਝ ਮੰਨਣ ਵਾਲੀ ਗੱਲ ਨਹੀਂ ਹੈ ਕਿ ਮੰਨ ਲਿਆ ਜਾਵੇ, ਪਰ ਜੇ ਸਰਕਾਰ ਨਹੀਂ ਸੁਣੂਗੀ ਤਾਂ ਫਿਰ ਕੌਣ ਸੁਣੂਗਾ? ਬਿਲਕੁਲ ਜੀ। ਤੇ ਅਗਲੀ ਜਿਹੜੀ ਇਹ ਗੱਲ ਕਰਦੇ ਆ ਜਿਹੜਾ ਝੂਠੇ ਜਿਹੜਾ ਸੌਦੇ ਵਾਲਾ ਹੈ ਜੀ ਸਿਰਸੇ ਵਾਲਾ, ਉਹ ਕਹਿੰਦੇ ਜੀ ਹੁਣ ਮੂਵੀ ਦੇ ਵਿੱਚ ਆ ਕੇ ਰੂਹਾਨੀਅਤ ਦਾ ਪਾਠ ਪੜਾਊਗਾ ਜੀ। ਹਾਂ ਜੀ ਬਿਲਕੁਲ। ਜਿਹੜੀ ਆ ਇੱਕ ਫਿਲਮ ਆ ਰਹੀ ਹੈ ਜੀ, ਪਹਿਲਾਂ ਤਾਂ ਰੌਕ ਸਟਾਰ ਬਣਿਆ ਸੀਗਾ ਜੀ ਰਾਮ ਰਹੀਮ ਜੀ ਤੇ ਹੁਣ ਉਹਦੀ ਇੱਕ ਜਿਹੜੀ ਹੈ ਜੀ ਫਿਲਮ ਆ ਰਹੀ ਹੈ, ਕਿਉਂਕਿ ਇਹਦੀ ਸ਼ੂਟਿੰਗ ਬੜੀ ਤੇਜ਼ੀ ਨਾਲ ਚੱਲ ਰਹੀ ਹੈ। ਔਰ ਫਿਲਮ ਦੇ ਵਿੱਚ ਉਹ ਹੀਰੋ ਵਜੋਂ ਜਿਹੜਾ ਜੀ ਉਹ ਦਿਖਣਗੇ ਜੀ। ਦੱਖਣੀ ਭਾਰਤ ਦੇ ਵਿੱਚ 1 ਮਹੀਨਾ ਸ਼ੂਟਿੰਗ ਕਰਨ ਤੋਂ ਬਾਅਦ ਉਹ ਡੇਰੇ ਦੇ ਵਿੱਚ ਵਾਪਸ ਪਰਤ ਕੇ ਆਇਆ ਜੀ। ਉਸ ਪਾਸੇ ਹੀ ਸਾਰੀ ਜਿਹੜੀ ਹੈ ਜੀ ਉਹ ਸ਼ੂਟਿੰਗ ਹੋਈ ਹੈ। ਤਕਰੀਬਨ 1 ਮਹੀਨੇ ਤੋਂ ਮਹਾਰਾਸ਼ਟਰ, ਕਰਨਾਟਕਾ, ਕੇਰਲਾ ਦੇ ਵਿੱਚ ਵੱਖ-ਵੱਖ ਲੋਕੇਸ਼ਨਾਂ ਦੇ ਉੱਤੇ ਫਿਲਮ ਦੀ ਜਿਹੜੀ ਸ਼ੂਟਿੰਗ ਰੱਖੀ ਗਈ ਹੈ। ਅਜੇ ਫਿਲਮ ਦਾ ਨਾਮ ਜਿਹੜਾ ਉਹ ਨਹੀਂ ਰੱਖਿਆ ਗਿਆ ਜੀ। ਔਰ ਫਿਲਮ ਦੇ ਜਿਹੜੇ ਨਿਰਦੇਸ਼ਕ ਜਿਹੜੇ ਤੇ ਲੇਖਕ ਨੇ ਉਹ ਡੇਰਾ ਮੁਖੀ ਦੇ ਨਾਲ ਫਿਲਮ ਦੇ ਮਾਮਲੇ ਦੇ ਵਿੱਚ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕਰ ਰਹੇ ਨੇ। ਇਹ ਕਹਾਣੀ ਲਿਖਣ ਵਾਲੇ ਜਿਹੜੇ ਨੇ ਜੀ ਉਹਨਾਂ ਨੇ ਡੇਰਾ ਮੁਖੀ ਵੱਲੋਂ ਜਿਹੜੇ ਸੁਝਾਅ ਦਿੱਤੇ ਨੇ ਉਹਦੇ ਹਿਸਾਬ ਦੇ ਨਾਲ ਹੀ ਕਹਾਣੀ ਜਿਹੜੀ ਲਿਖੀ ਹੈ। 16 ਕਿਸ਼ਤਾਂ ਦੀ ਸ਼ੂਟਿੰਗ ਜਿਹੜੀ ਆ ਉਹ ਮੁਕੰਮਲ ਹੋ ਚੁੱਕੀ ਆ। ਸਤੰਬਰ ਦੇ ਵਿੱਚ ਮੁੜ ਕੇ ਸ਼ੂਟਿੰਗ ਜਿਹੜੀ ਆ ਉਹ ਹੋਣ ਦੀ ਸੰਭਾਵਨਾ। ਔਰ ਅਗਲੇ ਸਾਲ ਵਿਸ਼ਵ ਭਰ ਦੇ ਵਿੱਚ ਇਹ ਜਿਹੜੀ ਫਿਲਮ ਹੈ ਜੀ ਉਹ ਰਿਲੀਜ਼ ਕੀਤੀ ਜਾਊਗੀ ਜੀ। ਥੀਏਟਰਾਂ ਦੇ ਵਿੱਚ ਲੱਗੂਗੀ। ਇਹਦਾ ਫਿਰ ਨਵਾਂ ਵਾਦ-ਵਿਵਾਦ ਜਿਹੜਾ ਜੀ ਉਹ ਕੀ ਹੋਊਗਾ, ਇਹ ਤਾਂ ਬਾਅਦ ਵਾਲੀਆਂ ਗੱਲਾਂ ਨੇ। ਪਰ ਇਹਦੇ ਵਿੱਚ ਡੇਰਾ ਮੁਖੀ ਜਿਹੜਾ ਜੀ ਉਹ ਹੀਰੋ ਵਜੋਂ ਵੇਸ਼ ਆਊਗਾ। ਔਰ ਸ਼ਾਇਦ ਵਿਲਨ ਪਤਾ ਨਹੀਂ ਕਿਹੜੇ ਦਿਖਾਏ ਜਾਣਗੇ ਜਿਨ੍ਹਾਂ ਦਾ ਕੁੱਟ ਕਟਾਪਾ ਵੀ ਉਹ ਕਰੂਗਾ। ਤੇ ਹੀਰੋਇਨ ਜਿਹੜੀ ਹੈ ਜੀ ਕੀ ਉਹਦੇ ਨਾਲ ਕੋਈ ਰੋਮਾਂਟਿਕ ਗਾਣੇ ਵੀ ਗਾਊਗਾ, ਇਹ ਅਜੇ ਫਿਲਮ ਆਉਣ ਤੇ ਹੀ ਪਤਾ ਲੱਗੂਗਾ ਜੀ। ਪਰ ਇਹ ਪਤਾ ਲੱਗਿਆ ਜੀ ਕਿ ਉਹ ਫਿਲਮਾਂ ਦੇ ਵਿੱਚ ਹੀਰੋ ਦੀ ਵਜੋਂ ਐਂਟਰੀ ਜਿਹੜੀ ਹੈ ਜੀ ਉਹਦੀ ਹੋ ਰਹੀ ਆ। ਮੇਰਾ ਖਿਆਲ ਸਭ ਤੋਂ ਵੱਡਾ ਖਤਰਾ ਕਿਤੇ ਸਲਮਾਨ ਖਾਨ ਨੂੰ ਨਾ ਖੜਾ ਹੋ ਜੇ ਜੀ। ਜੀ ਬਿਲਕੁਲ ਜੀ, ਕੋਈ ਭਰੋਸਾ ਨਹੀਂ ਜੀ। ਇਹਦੇ ਜਿਹੜੇ ਕਹਿ ਸਕਦੇ ਵੀ ਜਿਹੜੇ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਉਹ ਹੈ ਤਾਂ ਅੱਖਾਂ ਦੇ ਉੱਤੇ ਪਰਦੇ ਉਹਨਾਂ ਦੇ ਪਏ ਹੋਏ ਆ, ਸੋ ਦੇਖਣਗੇ ਤਾਂ ਜ਼ਰੂਰ। ਤਾਂ ਗੱਲ ਕਰਦੇ ਹਾਂ ਜੀ, ਨਟਵਰ ਸਿੰਘ ਹੁਣਾਂ ਵੱਲੋਂ ਇੱਕ ਜਿਹੜੀ ਕਿਤਾਬ ਛਾਪੀ ਗਈ ਉਸ ਦੇ ਵਿੱਚ ਰਾਜੀਵ ਗਾਂਧੀ ਦੇ ਜਿਹੜੇ
ਸਿਆਸੀ ਜੀਵਨ ਉਸ ਦੇ ਉੱਤੇ ਕਈ ਤਰੀਕੇ ਦੇ ਜਿਹੜੇ ਸਵਾਲ ਉਹ ਖੜੇ ਕੀਤੇ ਗਏ ਇਹਨਾਂ ਦੇ ਵੱਲੋਂ। ਕੀ ਹੈਗਾ ਜੀ ਇਸ ਟਾਈਮ ਜਿਹੜੀ ਇਹਨਾਂ ਦੀ ਨਵੀਂ ਕਿਤਾਬ ਆਈ ਹੈ ਨਟਵਰ ਸਿੰਘ ਉਹਨਾਂ ਦੀ, ਇਹ ਕੀ ਵਿਵਾਦ? ਐਕਚੁਅਲੀ ਜਿੱਦਾਂ ਦੀ ਇਹ ਰਿਲੀਜ਼ ਹੋਈ ਹੈ ਨਾ, ਐਕਚੁਅਲੀ ਜਿਹੜੇ ਕਿਤਾਬਾਂ ਲਿਖਣ ਵਾਲੇ ਜਾਂ ਕਿਤਾਬਾਂ ਛਾਪਣ ਵਾਲੇ ਨੇ ਉਹ ਪਹਿਲਾਂ ਹੀ ਇਹ ਗੱਲ ਜਿਹੜੀ ਲੈ ਕੇ ਤੁਰਦੇ ਨੇ ਕਿ ਉਹਦੇ ਵਿੱਚ ਜਿਹੜੀਆਂ ਕੁਝ ਕੰਟਰੋਵਰਸ਼ੀਅਲ ਜਿਹੜੀਆਂ ਚੀਜ਼ਾਂ ਹੋਣਗੀਆਂ ਤੇ ਤਾਂ ਹੀ ਕਿਤਾਬ ਨੂੰ ਕੋਈ ਖਰੀਦੂਗਾ ਨਾ ਜੀ। ਜੀ ਜੀ ਬਿਲਕੁਲ। ਇਹ ਜਿਹੜੀ ਕਿਤਾਬ ਆਈ ਹੈ ਨਟਵਰ ਸਿੰਘ ਹੋਰਾਂ ਦੀ, ਜਿਹੜੇ ਮੈਂ ਤਾਂ ਬਹੁਤਾ ਨਟਵਰ ਲਾਲ ਹੀ ਕਹਿ ਰਿਹਾ ਹੁੰਦਾ ਉਹਨਾਂ ਨੂੰ, ਉਹ ਆਪ ਵਿਵਾਦ ਦੇ ਵਿੱਚ ਘਿਰੇ ਰਹੇ ਨੇ ਜੀ। ਪਹਿਲਾਂ ਤੁਹਾਨੂੰ ਯਾਦ ਹੋਣਾ ਜਿਹੜਾ ਅਨਾਜ ਵੱਟੇ ਤੇਲ ਵਾਲੀ ਮਾਮਲੇ 'ਚ ਉਹਨੂੰ ਅਸਤੀਫਾ ਵੀ ਦੇਣਾ ਪੈ ਗਿਆ ਸੀਗਾ ਕਿਉਂਕਿ ਕਾਂਗਰਸ ਨੇ ਉਦੋਂ ਸਟੈਂਡ ਨਹੀਂ ਲਿਆ ਉਹਨਾਂ ਦੇ ਖਿਲਾਫ, ਉਹਨਾਂ ਦੇ ਹੱਕ ਦੇ ਵਿੱਚ। ਇਸ ਕਰਕੇ ਉਹਨਾਂ ਨੇ ਸੋਨੀਆ ਗਾਂਧੀ ਨੂੰ ਵੀ ਨਿਸ਼ਾਨਾ ਬਣਾਇਆ, ਉਹਨਾਂ ਰਾਜੀਵ ਗਾਂਧੀ ਨੂੰ ਵੀ ਨਿਸ਼ਾਨਾ ਜਿਹੜਾ ਬਣਾਇਆ। ਇਹਦੇ ਵਿੱਚ ਜਿਹੜੀ ਕਿਤਾਬ ਲਿਖੀ ਆ ਵਨ ਲਾਈਫ ਇਜ਼ ਨਾਟ ਇਨਫ, ਇਹ ਕਿਤਾਬ ਦਾ ਜਿਹੜਾ ਨਾਮ ਹੈ। ਸੋਨੀਆ ਗਾਂਧੀ ਨੇ ਪਿਛਲੇ ਦਿਨ ਕਿਹਾ ਜੀ ਕਿ ਮੈਂ ਇਹਦਾ ਜਵਾਬ ਜਿਹੜਾ ਕਿਤਾਬ ਲਿਖ ਕੇ ਹੀ ਦਊਂ। ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਸੋਨੀਆ ਗਾਂਧੀ ਅੱਜ ਕਾਂਗਰਸ ਦੀ ਪ੍ਰਧਾਨਗੀ ਛੱਡ ਦਿੰਦੀ ਹੈ ਤੇ ਕਾਂਗਰਸ ਜਿਹੜੀ ਹੈ ਉਹ ਮੁਕੰਮਲ ਰੂਪ ਦੇ ਵਿੱਚ ਖਤਮ ਹੋ ਜਾਊਗੀ। ਜੀ ਜੀ। ਉਹਨਾਂ ਦਾ ਜਿਹੜਾ ਸੀਗਾ ਉਹ ਆ ਰਿਹਾ ਸੀ, ਮੈਂ ਉਹਨਾਂ ਦੀ ਇੰਟਰਵਿਊ ਇੱਕ ਟੀਵੀ ਦੇ ਉੱਤੇ ਦੇਖ ਰਿਹਾ ਸੀਗਾ। ਇਸ ਕਿਤਾਬ ਆਉਣ ਤੋਂ ਬਾਅਦ ਲੰਮੀ ਚੌੜੀ ਜਿਹੜੀ ਇੰਟਰਵਿਊ ਕੀਤੀ ਗਈ ਹੈ, ਭਾਵ ਇੱਕ ਪਾਸੇ ਉਧਰ ਡੈਮੇਜ ਕਰ ਲਿਆ ਗਿਆ, ਹੁਣ ਡੈਮੇਜ ਕੰਟਰੋਲ ਕਰਨ ਦੇ ਵਾਸਤੇ ਜਿਹੜਾ ਜੀ ਇਹ ਕੀਤਾ ਜਾ ਰਿਹਾ। ਮੈਂ ਅੱਗੇ ਵੀ ਕਿਹਾ ਸੀਗਾ ਕਿ ਸ਼ਾਇਦ ਜਿਹੜੀ ਸੋਨੀਆ ਗਾਂਧੀ ਹੋਰੀ ਕਿਤਾਬ ਲਿਖਣਗੇ ਉਹਦਾ ਕਿਤੇ ਨਾਮ ਇਹ ਨਾ ਹੋਵੇ ਕਿ ਵਨ ਲਾਈਫ ਇਜ਼ ਇਨਫ ਜੀ, ਜਵਾਬੀ ਕਾਰਵਾਈ ਦੇ ਵਿੱਚ। ਜੀ ਬਿਲਕੁਲ। ਦਰਅਸਲ ਤੇ ਇਹ ਸੀਗੀਆਂ ਕੁਝ ਰਾਸ਼ਟਰਪਤੀ ਦੀਆਂ ਪੰਜਾਬ ਦੀਆਂ ਕੁਝ ਖਬਰਾਂ ਤੇ ਬਲਤੇਜ ਪੰਨੂ ਜੀ ਜਾਣ ਦਾ ਵੇੜਾ ਹੋ ਗਿਆ, ਪਰ ਉਸ ਤੋਂ ਪਹਿਲਾਂ ਅੱਜਨਾਮਾ ਕਿ ਉਹ ਆਏ ਹਮਾਰੇ ਘਰ ਖੁਦਾ ਕੀ ਕੁਦਰਤ ਸ਼ੇਰ ਗਿਆ ਇਹ ਅਸਾਂ ਨੂੰ ਭੁੱਲ ਮੀਆਂ। ਜੀ। वो आए हमारे घर खुदा की कुदरत शेर गया है असां नूं भुल मियां आ गया आगू अमरीकना दा बनिया हाल हो पिया है कुल मियां। जी। कोई हथ मिलाउण लई बड़ा काला, कोई फोटो खिचाउण गया तुल मियां, गौदा ओदे मुस्कान दे कोई सोले, कोई लफ्ज़ां दा पावे पिया मुल मियां। जी। गल्ली बाती ही टाल गया सारियां नूं, साडे आखी ओ बात तिलकाई गया। गली बाती ही टाल गया सारे, साडे आखी वो बात तिलकाई गया। मुद्दा कम दा उन्हें कोई गौलिया नहीं, सिर्फ कच्ची जी आस बनाई गया। जी 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 बिल्कुल। ते बहुत बहुत तुहाडा धन्नवाद बलतेज पंनू जी, तुसीं जिहड़े आ जी साडे नाल जुड़े खबर ते नज़र प्रोग्राम दे विच। ते कल तक लई धन्नवाद, बहुत बहुत सत श्री अकाल। मेहरबानी जी, धन्नवाद, सत श्री अकाल। ਸੋ ਦੋਸਤੋ ਅਸੀਂ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ ਤੇ ਕੱਲ ਨੂੰ ਆਪ ਸਭ ਦੇ ਨਾਲ ਇੱਕ ਵਾਰੀ ਫੇਰ ਇਸ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਿਵਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।